ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी डॉक्टर साहब। अज 5 जुलाई 2022 21 हाड़ नानकशाही संमत 554 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਆ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਵੀ ਡਿਸਕਸ ਕੀਤਾ ਸੀ ਕਿ ਮੇਰੀ ਤਬੀਅਤ ਠੀਕ ਨਹੀਂ ਸੀ, ਤੁਹਾਡੀਆਂ ਦੁਆਵਾਂ ਕਰਕੇ, ਡਾਕਟਰ ਸਾਹਿਬ ਦੀਆਂ ਦੁਆਵਾਂ ਕਰਕੇ ਮੇਰੀ ਜਿਹੜੀ ਤਬੀਅਤ ਹੈ ਥੋੜ੍ਹੀ ਬਹੁਤੀ ਠੀਕ ਹੋਈ ਹੈ। ਸੋ ਤੁਹਾਡੇ ਰੂਬਰੂ ਹੋਈਆਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਫਿਰ ਦੁਬਾਰਾ ਤੁਹਾਨੂੰ ਕਹਿੰਦੇ ਆ ਕਿ ਮੇਰੇ ਵਾਸਤੇ ਫਿਰ ਦੁਬਾਰਾ ਤੁਸੀਂ ਦੁਆ ਕਰੋ ਕਿ ਮੈਂ ਬਿਲਕੁਲ ਤੰਦਰੁਸਤ ਹੋ ਕੇ ਐਵਰੀਡੇ ਤੁਹਾਡੇ ਰੂਬਰੂ ਹੋਵਾਂ। ਸੋ ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਵੀਕਐਂਡ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਹ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਖਾਲਸਾ ਫਰਨੀਚਰ ਵੱਲੋਂ। ਸੋ ਵੀਰ ਸੰਤੋਖ ਸਿੰਘ ਪੱਡਾ ਹੋਰਾਂ ਵੱਲੋਂ ਇਹ ਸਪਾਂਸਰਸ਼ਿਪ ਆਪਣੇ ਬੇਟੇ ਮਨਪ੍ਰੀਤ ਸਿੰਘ ਪੱਡਾ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਜਿਹੜੀ ਹੈ ਉਹ ਭੇਜੀ ਗਈ ਹੈ। ਔਰ ਪਿਛਲੇ ਦਿਨੀ ਮਨਪ੍ਰੀਤ ਸਿੰਘ ਪੱਡਾ ਅਤੇ ਨਵਪ੍ਰੀਤ ਕੌਰ ਧਾਲੀਵਾਲ ਦਾ ਜਿਹੜਾ ਆਨੰਦ ਕਾਰਜ ਹੋਇਆ ਸੀ। ਸੋ ਅਸੀਂ ਅਦਾਰਾ TV84 ਅਤੇ ਸਮੁੱਚੀ ਟੀਮ ਵੱਲੋਂ ਜਿਹੜਾ ਦੋਹਾਂ ਪਰਿਵਾਰਾਂ ਨੂੰ ਵਧਾਈ ਦਿੰਦੇ ਹਾਂ ਔਰ ਵਾਹਿਗੁਰੂ ਅੰਗ ਸੰਗ ਸਾਈ ਹੋਣ, ਚੜ੍ਹਦੀ ਕਲਾ ਬਖਸ਼ਣ। ਔਰ ਖਾਲਸਾ ਫਰਨੀਚਰ ਟੋਰਾਂਟੋ ਅਤੇ ਵੀਰ ਸੰਤੋਖ ਸਿੰਘ ਪੱਡਾ ਸਮੇਤ ਸਮੂਹ ਪਰਿਵਾਰ ਨੂੰ ਲੱਖ ਲੱਖ ਵਧਾਈ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਸੇਮ ਨੰਬਰ ਤੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਿਛਲੇ ਵੀਕਐਂਡ ਡਾਕਟਰ ਸਾਹਿਬ ਕੈਲੀਫੋਰਨੀਆ ਟ੍ਰਿਪ ਤੇ ਗਏ ਸੀ। ਉਹਨਾਂ ਤੋਂ ਪੁੱਛਦੇ ਹਾਂ ਵੱਖ-ਵੱਖ ਉਹਨਾਂ ਨੇ ਇਲਾਕਿਆਂ ਤੇ ਗਏ ਨੇ, ਮਿਲੇ ਜੁਲੇ ਨੇ ਔਰ ਕਾਨਫਰੰਸ ਵੀ ਹੋਈਆਂ ਹੋਣਗੀਆਂ। ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀ ਟ੍ਰਿਪ ਦੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੈਲਕਮ ਬੈਕ। ਥੈਂਕ ਯੂ ਸੋ ਮਚ। ਦੁੱਖ ਸੁੱਖ ਹਮੇਸ਼ਾ ਸਰੀਰਾਂ ਦੇ ਨਾਲ ਹੁੰਦੇ ਨੇ। ਹਾਂਜੀ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀ ਸਾਂਝੀ ਅਰਦਾਸ ਹੁੰਦੀ ਹੈ, ਦੁਆ ਹੁੰਦੀ ਹੈ, ਉਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਜੀ। ਔਰ ਜਿਵੇਂ ਤੁਹਾਡੇ ਬਹੁਤ ਸਾਰੇ ਵਿਊਅਰਸ ਜਿਹੜੇ TV84 ਨਾਲ ਜੁੜੇ ਹੋਏ ਨੇ, ਉਹਨਾਂ ਨੇ ਤੁਹਾਡੇ ਲਈ ਅਰਦਾਸ ਕੀਤੀ ਔਰ ਬਹੁਤ ਸਾਰੇ ਮੈਸੇजेस ਵੀ ਆਏ। ਉਸ ਤੋਂ ਇਹ ਅੰਦਾਜ਼ਾ ਵੀ ਹੁੰਦਾ ਹੈ ਕਿ ਪਿਛਲੇ ਲਗਭਗ 10 ਸਾਲ ਦੇ ਸਮੇਂ 'ਚ ਜੇ ਤੁਸੀਂ ਚਟਾਨ ਵਾਂਗ TV84 ਦੇ ਨਾਲ ਖੜੇ ਹੋ ਤੇ ਇਸ ਭਾਵਨਾ ਦੀ ਕਦਰ ਕਰਨ ਵਾਲੇ, ਖਾਲਿਸਤਾਨ ਨੂੰ ਪਿਆਰ ਕਰਨ ਵਾਲੇ ਔਰ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਮਹਿਸੂਸ ਕਰਦੇ ਨੇ ਔਰ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਜਿਹੜੀ ਵਾਟ ਹੈ ਇਹ ਕਿੰਨੀ ਔਖੀ ਵਾਟ ਹੈ ਔਰ ਇਸ ਦੇ ਉੱਤੇ ਸਾਲਮ ਕਦਮਾਂ ਨਾਲ ਤੁਰਨਾ ਇਹ ਸੌਖਾ ਨਹੀਂ ਹੈ। ਸੋ ਉਹਨਾਂ 'ਚ ਵੀ ਬਹੁਤ ਸਾਰਿਆਂ ਨੇ ਮੈਸੇजेस ਭੇਜੇ ਔਰ ਦੁਆ ਕੀਤੀ। ਸੋ ਆਪਣਾ ਧਿਆਨ ਵੀ ਰੱਖੋ ਔਰ ਜ਼ਾਹਰ ਹੈ ਤੁਹਾਨੂੰ ਕਦੀ ਵੀ ਨਹੀਂ 10 ਸਾਲਾਂ ਦੇ ਵਿੱਚ ਕਦੀ ਮੈਂ ਨਹੀਂ ਗੈਰ ਹਾਜ਼ਰ ਨਹੀਂ ਹੋਈ ਸਗਾ। ਮੇਰਾ ਤੇ ਦਿਲ ਹੀ ਇਸੇ ਪ੍ਰੋਗਰਾਮ ਵਿੱਚ ਧੜਕਦਾ ਸੀ। ਮੈਂ ਕਿ ਮੈਂ ਕੀ ਕਰਾਂ, ਮੇਰੇ ਵਾਸਤੇ ਕਹਿੰਦੇ ਨੇ ਰੋਗ ਨਹੀਂ ਸੀ ਹੈਗਾ। ਬਹੁਤ ਤਕਲੀਫ ਦੇ ਵਿੱਚ ਸੀ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਦੇ ਭਾਣੇ 'ਚ ਹੁੰਦਾ। ਸੋ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਤੰਦਰੁਸਤ ਹੋ ਕੇ ਵਾਪਸ ਆਪਣੇ ਵਿਊਅਰਸ ਦੇ ਰੂਬਰੂ। ਬਿਲਕੁਲ। ਅੱਜ ਦੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਲਈ ਖਾਲਸਾ ਫਰਨੀਚਰ। ਜਦੋਂ ਤੋਂ ਮੈਂ 90s ਤੋਂ ਹੀ ਟੋਰਾਂਟੋ ਜਾਣਾ ਸ਼ੁਰੂ ਕੀਤਾ ਹੈ, ਇਸ ਪਰਿਵਾਰ ਨੂੰ ਔਰ ਖਾਸ ਤੌਰ ਤੇ ਖਾਲਸਾ ਫਰਨੀਚਰ ਲਫ਼ਜ਼ ਜਿਹੜਾ ਇਕੱਲਾ ਇਹ ਲਫ਼ਜ਼ ਹੀ ਨਹੀਂ, ਇਹ ਬਹੁਤ ਸਕਸੈਸਫੁਲ ਕਾਰੋਬਾਰੀ ਵੀਰ ਨੇ
ਔਰ ਸਟੈਂਡਰਡ ਇੰਟਰਨੈਸ਼ਨਲ ਲੈਵਲ ਦੀ ਇਹਨਾਂ ਦੀ ਮਾਰਕੀਟ ਹੈ, ਇੰਪੋਰਟ ਵੀ, ਔਰ ਉਸ ਕਿਸਮ ਦੀ ਇਹਨਾਂ ਦਾ ਜਿਹੜਾ ਹੈ ਬਹੁਤ ਅੱਛਾ ਰੈਪੂਟੇਸ਼ਨ ਹੈ। ਔਰ ਇਹ ਹਰ ਪੰਥਕ ਅਦਾਰੇ ਨੂੰ ਜਿਹੜਾ ਵੀ ਪੰਥ ਨਾਲ ਪਿਆਰ ਕਰਦਾ ਹੈ, ਕੋਈ ਵੀ ਪੰਥਕ ਪਲੇਟਫਾਰਮ ਤੋਂ ਜਾਂ ਪੰਥਕ ਐਕਟੀਵਿਟੀ, ਉਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਨੇ। ਸਾਡੇ ਨਾਲ ਵੀ ਪਿਆਰ ਕਰਦੇ ਨੇ ਸਰ ਸੰਤੋਖ ਸਿੰਘ ਪੱਡਾ ਔਰ ਖਾਲਸਾ ਫਰਨੀਚਰ ਦੇ ਅਸੀਂ ਵੀ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੁੰਦੇ ਹਾਂ ਕਿ ਜਦੋਂ ਵੀ TV 84 ਲਈ ਕੋਈ ਵੀ ਜਿਹੜਾ ਹੈ ਉੱਥੇ ਪ੍ਰੋਗਰਾਮ ਹੁੰਦਾ ਹੈ, ਉਹ ਇਹ ਵੱਧ ਚੜ੍ਹ ਕੇ ਉਸ ਦੇ ਵਿੱਚ ਹਿੱਸਾ ਪਾਉਂਦੇ ਨੇ। ਔਰ ਇਹ ਉਹਨਾਂ ਦੇ ਪਰਿਵਾਰ ਲਈ ਨਹੀਂ, ਸਮੁੱਚੇ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਹੁੰਦੇ ਨੇ, ਉਹਨਾਂ ਦੀਆਂ ਖੁਸ਼ੀਆਂ ਔਰ ਗਮੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਹੀ ਹੁੰਦੀਆਂ ਨੇ। ਸੋ ਉਹਨਾਂ ਦੇ ਲਈ ਇੱਕ ਜਿਹੜਾ ਜ਼ਾਹਰ ਹੈ, ਬੱਚੇ ਬੱਚੀਆਂ ਜਦੋਂ ਬਰਸਰੇ ਰੁਜ਼ਗਾਰ ਹੋ ਜਾਂਦੇ ਨੇ ਆਪਣੇ ਪੈਰਾਂ 'ਤੇ, ਔਰ ਫਿਰ ਅਗਲਾ ਸਟੈਪ, ਔਰ ਖ਼ਾਸ ਤੌਰ 'ਤੇ ਸਾਡੇ ਪੰਜਾਬੀ ਮਾਈਂਡਸੈਟ, ਜਦੋਂ ਤੱਕ ਬੱਚੇ ਬੱਚੀਆਂ ਵਿਆਹੇ ਨਾ ਜਾਣ, ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੋਈ। ਔਰ ਉਹ ਵੀ ਗੁਰੂ ਨੇ ਰਹਿਮਤ ਕੀਤੀ, ਉਹਨਾਂ ਦੇ ਬੇਟੇ ਮਨਪ੍ਰੀਤ ਸਿੰਘ ਹੋਰਾਂ ਦਾ ਆਨੰਦ ਕਾਰਜ ਬੱਚੀ ਨਵਪ੍ਰੀਤ ਕੌਰ ਦੇ ਨਾਲ ਹੋਇਆ। ਸੋ ਅਸੀਂ ਸਮੁੱਚੇ ਪੱਡਾ ਪਰਿਵਾਰ ਨੂੰ, ਸਮੁੱਚੇ ਧਾਲੀਵਾਲ ਪਰਿਵਾਰ ਨੂੰ, ਜਿਨ੍ਹਾਂ ਦੀ ਬੇਟੀ ਹੈ ਨਵਪ੍ਰੀਤ ਕੌਰ, ਮੁਬਾਰਕਬਾਦ ਦਿੰਦੇ ਹਾਂ ਔਰ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜਿੱਥੇ ਉਹਨਾਂ ਨੂੰ ਕਾਮਯਾਬੀ ਚੜ੍ਹਦੀ ਕਲਾ ਦੇਣ, ਆਪੋ ਆਪਣੇ ਕਿੱਤਿਆਂ ਦੇ ਵਿੱਚ ਜੋ ਵੀ ਕਰਦੇ ਨੇ ਜਾਂ ਕਰਨਗੇ। ਲੇਕਿਨ ਸਾਡੇ ਲਈ ਇਹ ਹੋਰ ਵੀ ਅਹਿਮ ਹੁੰਦਾ ਹੈ ਕਿ ਜਿਹੜਾ ਵੱਡਾ ਪੰਥ ਪਰਿਵਾਰ ਹੈ, ਖਾਸ ਤੌਰ 'ਤੇ ਖਾਲਸਾ ਪੰਥ ਦੀ ਆਜ਼ਾਦੀ ਦੀ ਗੱਲ ਅੱਜ ਜਦੋਂ ਅਸੀਂ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਗੱਲ ਕਰਦੇ ਤੇ ਫਿਰ ਉਹਨਾਂ ਦਾ ਇਹ ਸੁਪਨਾ ਕਿ ਉਹਨਾਂ ਨੇ ਉਸ ਖਿੱਤੇ ਦੇ ਵਿੱਚ ਇੱਕ ਆਜ਼ਾਦ ਦੇਸ਼ ਖਾਲਿਸਤਾਨ ਉਸਾਰਨਾ, ਇਸ ਦੇ ਲਈ ਜਿਵੇਂ ਖਾਲਸਾ ਫਰਨੀਚਰ ਪਰਿਵਾਰ ਸਮੁੱਚੇ ਤੌਰ 'ਤੇ ਵਚਨਬੱਧ ਹੈ, ਉਵੇਂ ਹੀ ਇਹ ਜੋੜੀ ਜਿਹਨਾਂ ਦੇ ਸਿਰ ਦੇ ਉੱਤੇ ਅੱਗੋਂ ਭਾਰ ਹੈ ਪਰਿਵਾਰ ਦੀ ਲੈਗੇਸੀ, ਪਰਿਵਾਰ ਦੇ ਵਿਰਸੇ ਨੂੰ ਅੱਗੇ ਤੋਰਨ ਦਾ, ਉਸੇ ਹੀ ਜਜ਼ਬੇ ਔਰ ਭਾਵਨਾ ਨਾਲ ਜਿਹੜਾ ਖਾਲਸਾ ਪੰਥ ਦੀ ਖਿਦਮਤ ਵਿੱਚ ਜੁਟੇ ਰਹਿਣ। ਸਾਡੇ ਦਰਸ਼ਕਾਂ ਨੇ ਸਾਡੇ ਧਿਆਨ 'ਚ ਇਹ ਵੀ ਲਿਆਂਦਾ ਬਹੁਤ ਵਾਰ, ਹਾਲਾਂ ਅਸੀਂ ਜਦੋਂ ਦੇਖਦੇ ਹਾਂ ਕਿ ਸੋਸ਼ਲ ਪਲੇਟਫਾਰਮਸ ਦੇ ਉੱਤੇ ਕਿਵੇਂ ਸਾਨੂੰ ਕਰਟੇਲ ਕੀਤਾ ਹੋਇਆ ਹੈ, YouTube, Facebook ਭਾਰਤ ਦੇ ਵਿੱਚ ਤਾਂ ਬਿਲਕੁਲ ਡਿਸਫੰਕਸ਼ਨਲ ਕੀਤੀ ਹੋਈ ਹੈ, ਲਗਭਗ 2 ਸਾਲ ਹੋ ਗਏ ਨੇ। ਔਰ ਈਵਨ ਬਾਹਰ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਇੰਟਰਨੈਸ਼ਨਲੀ YouTube, ਕਿਉਂਕਿ ਇਹਨਾਂ ਦੀਆਂ ਇਨਰ ਪਾਲਿਸੀਜ਼ ਨੇ, ਇਹਨਾਂ ਨੂੰ ਨਾ ਤੁਸੀਂ ਕਿਸੇ ਅਦਾਲਤ 'ਚ ਘੜੀਸ ਸਕਦੇ ਹੋ, ਨਾ ਇਹ ਕਿਸੇ ਜਵਾਬਦੇਹ ਨੇ। ਲੇਕਿਨ ਸਾਨੂੰ ਇਹ ਪਿਛਲੇ ਕਾਫੀ ਵਕਤ ਤੋਂ ਅਹਿਸਾਸ ਰਿਹਾ ਹੈ ਕਿ ਭਾਈ ਇਹਨਾਂ ਨੇ ਸਾਡੀ ਐਕਟੀਵਿਟੀ ਨੂੰ ਕਾਫੀ ਕਰਬ ਕੀਤਾ ਹੈ। ਔਰ ਐਕਟੀਵਿਟੀ ਨੂੰ ਕਰਬ ਕਰਨ ਦਾ ਮਤਲਬ ਹੈ ਕਿ ਤੁਸੀਂ ਇਨਰ ਰੈਸਟ੍ਰਿਕਸ਼ਨਸ ਲਾ ਦਿੰਦੇ ਹੋ ਕਿ ਇਸ ਹੱਦ ਤੱਕ ਤੁਸੀਂ ਭੇਜਣਾ ਹੈ ਔਰ ਇਹ ਥਾਂ ਬਲੌਕਸ ਕਰਨੀ ਹੈ। ਪਰ ਇਹਦੇ ਬਾਵਜੂਦ ਫੇਸਬੁੱਕ 'ਤੇ ਇਹ ਵੈਸੇ ਹੈਰਾਨੀਜਨਕ ਹੈ, ਕਿਉਂਕਿ ਸਾਡੇ ਵਿਊਅਰਸ ਨੇ ਸਾਡੇ ਨੋਟਿਸ 'ਚ ਲਿਆਂਦਾ ਹੈ ਕਿ ਜਿਹੜਾ ਇੱਕ ਅਸੀਂ ਆਪਣੇ ਲਾਸਟ ਪ੍ਰੋਗਰਾਮ 'ਚ, ਕਿਉਂਕਿ ਥਰਸਡੇ ਅਸੀਂ ਆਪਣਾ ਲਾਸਟ ਪ੍ਰੋਗਰਾਮ ਕੀਤਾ ਔਰ ਅਸੀਂ ਫਿਰ ਦੱਸਿਆ ਸੀ ਕਿ ਕੈਲੀਫੋਰਨੀਆ ਟ੍ਰਿਪ ਆ, ਉਹਦਾ ਅਸੀਂ ਜ਼ਿਕਰ ਕਰਾਂਗੇ। ਸੋ ਥਰਸਡੇ ਦੇ ਸਾਡੇ ਲਾਸਟ ਪ੍ਰੋਗਰਾਮ 'ਚ ਇੱਕ ਬਰੀਫ ਸੈਗਮੈਂਟ 10-12 ਮਿੰਟ ਦਾ ਅਸੀਂ ਇਸ ਵਿਸ਼ੇ 'ਤੇ ਕੀਤਾ ਸੀ ਕਿ ਕਿਵੇਂ ਬਾਈ ਇਲੈਕਸ਼ਨਸ ਲਹਿੰਦੇ ਪੰਜਾਬ ਦੇ ਵਿੱਚ ਹੋ ਰਹੀਆਂ ਔਰ ਮੁਲਤਾਨ ਦੇ ਇੱਕ ਹਲਕੇ 'ਚ ਜਿੱਥੇ ਸਾਬਕਾ ਫੋਰਨ ਮਿਨਿਸਟਰ ਜਿਹੜੇ ਸਨ ਇਮਰਾਨ ਖਾਨ ਹੋਰਾਂ ਦੀ ਹਕੂਮਤ, ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਦਾ ਬੇਟਾ ਜਿਹੜਾ ਇਲੈਕਸ਼ਨ ਲੜ ਰਿਹਾ, ਉਹਦੇ ਚੋਣ ਪੋਸਟਰ ਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਪੋਸਟਰ ਬਣਾਇਆ, ਉਹਦੇ 'ਚ ਇਮਰਾਨ ਖਾਨ ਔਰ ਪਾਰਟੀ ਕੈਂਡੀਡੇਟ ਔਰ ਦੂਸਰੇ ਸਪੋਰਟਰਸ ਦੇ ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਲਾਈ ਹੋਈ ਹੈ। ਕਿਉਂਕਿ ਇਹ ਸਟੋਰੀ BBC ਨੇ ਕੀਤੀ ਸੀ, ਹਾਲਾਂ ਦੇਖਣ ਨੂੰ ਤਾਂ ਇਹ ਖਬਰ ਕੋਈ ਏਡੀ ਇੰਪੋਰਟੈਂਟ ਨਹੀਂ ਲੱਗਦੀ, ਲੇਕਿਨ ਮੈਨੂੰ ਵੀ ਇਹ ਲੱਗਾ ਕਿ ਵੀ ਇਹ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਦੋਵਾਂ ਪੰਜਾਬਾਂ ਦੀ ਸਾਂਝ ਦੀ ਗੱਲ ਕਰਦੇ ਹਾਂ ਕਿ ਵੀ ਇਹ ਸਾਂਝਾਂ ਜਿਹੜੀਆਂ ਕਿ ਮਜ਼ਹਬੀ ਤੌਰ 'ਤੇ, ਤਹਿਜ਼ੀਬੀ ਤੌਰ 'ਤੇ, ਔਰ ਜ਼ਾਹਰ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ ਇਸ ਦਾ ਬਹੁਤ ਸਾਰਾ ਪ੍ਰਗਟਾਵਾ ਹੋਇਆ, ਪਰ ਇਸ ਦੇ ਸਿਆਸੀ ਇੰਪੈਕਟ ਵੀ ਕਿਵੇਂ ਜਿਹੜੇ ਨੇ ਦੂਸਰੇ ਪਾਸੇ ਹੋ ਸਕਦੇ ਨੇ। ਔਰ ਇੰਨਾ ਕੁ ਮੈਨੂੰ ਤਾਂ ਜ਼ਰੂਰ ਪਤਾ ਸੀ ਕਿ ਸਿੱਧੂ ਮੂਸੇਵਾਲਾ ਨੇ ਇੱਕ ਜਦੋਂ ਇਮਰਾਨ ਖਾਨ ਸਰਕਾਰ ਤੋਂ ਲਾਂਭੇ ਹੋਏ ਜਾਂ ਕੀਤੇ ਗਏ ਤਾਂ ਉਹਨਾਂ ਨੇ ਇੱਕ ਗੀਤ ਗਾਇਆ ਸੀ ਜਿਹਦੇ 'ਚ ਇਮਰਾਨ ਖਾਨ ਦੀ ਹਮਾਇਤ ਕੀਤੀ ਸੀ ਉਹਨਾਂ ਨੇ। ਔਰ ਲੇਕਿਨ ਕਿਸ ਹੱਦ ਤੱਕ ਈਵਨ ਹੁਣ ਇਹ ਜਿਹੜਾ ਪੋਲੀਟੀਕਲ ਅਰੀਨਾ ਦੇ ਵਿੱਚ ਵੀ ਇਹ ਇੱਕ ਜਿਹੜਾ ਉਹ ਇਫੈਕਟਿਵ ਹੋ ਸਕਦਾ ਜਾਂ ਹੋਇਆ, ਉਹ ਸਾਹਮਣੇ ਆਇਆ ਵੀ ਜਦੋਂ ਜਿਉਂ ਹੀ ਇਹ ਪੋਸਟਰ ਆਇਆ ਔਰ ਈਵਨ ਉਸ ਕੈਂਡੀਡੇਟ ਨੇ ਕਿਹਾ ਵੀ ਹਾਲਾਂਕਿ ਮੇਰੀ ਪਰਮਿਸ਼ਨ ਤਾਂ ਨਹੀਂ ਹੈ, ਨਾ ਹੀ ਮੈਨੂੰ ਪਤਾ ਹੈ, ਲੇਕਿਨ ਜਿੰਨੇ
ਸਾਡੇ ਬਾਕੀ ਇਸ ਪੋਸਟਰ ਵਾਇਰਲ ਨਹੀਂ ਹੋਏ, ਉਸ ਤੋਂ ਕਿਤੇ ਜ਼ਿਆਦਾ ਇਹ ਵਾਇਰਲ ਹੋਇਆ ਔਰ ਇਸ ਦੇ ਉੱਤੇ ਬਹੁਤ ਸਾਰੀ ਚਰਚਾ ਹੋਈ। ਸੋ ਅਸੀਂ ਹਾਲਾਂਕਿ ਇਸ ਬਹਾਨੇ ਨਾਲ ਅਸੀਂ ਦੋਵੇਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕੀਤੀ, ਕਿਵੇਂ ਰੁਕਾਵਟਾਂ ਦੇ ਬਾਵਜੂਦ ਇਹ ਜਿਹੜਾ ਪਿਆਰ ਦਾ ਹੜ੍ਹ ਹੈ ਇਹ ਦੋਵੇਂ ਪਾਸੇ ਵਗਿਆ ਹੋਇਆ ਹੈ। ਔਰ ਸਾਡੀ ਇਹ ਸਾਨੂੰ ਹੈਰਾਨ ਕਰਨ ਵਾਲਾ ਵੀ ਹੈ ਕਿ ਵੀ ਉਸ ਨੂੰ ਹਾਲਾਂਕਿ YouTube ਦੇ ਉੱਤੇ ਵੀ ਬਹੁਤ ਵੱਡੀ ਗਿਣਤੀ 'ਚ ਕਈ ਹਜ਼ਾਰ ਉਹਦੇ ਵਿਊਅਰਸ ਔਰ ਦੂਜੇ ਨੇ, ਲੇਕਿਨ ਫੇਸਬੁੱਕ ਦੇ ਉੱਤੇ ਜਿਹੜੀ ਇਸ ਵੀਡੀਓ ਦੀ ਪਰਫਾਰਮੈਂਸ ਹੈ ਉਹ ਜਿਹੜੀ ਹੈ ਕਾਫੀ ਹੌਸਲਾ ਦੇਣ ਵਾਲੀ ਹੈ। ਔਰ ਲੇਟੈਸਟ ਮੈਂ ਦੇਖ ਰਿਹਾ ਸੀ ਕਿ 538K ਵਿਊਅਰਸ ਨੇ, ਕਿ ਇਸ ਨੂੰ 5,38,000 ਵਿਊਅਰਸ ਨੇ ਦੇਖਿਆ ਔਰ ਸ਼ੇਅਰ ਜਿਹੜੇ ਨੇ ਉਹ 4.3 4300 ਉਸ ਦੇ ਸ਼ੇਅਰ ਨੇ ਔਰ 1K ਕਮੈਂਟਸ ਨੇ। ਸੋ ਅਸੀਂ ਔਰ ਉਹਨਾਂ 'ਚ ਜ਼ਾਹਰ ਹੈ ਕਿ ਵੀ ਇੰਡੀਆ 'ਚ ਤਾਂ ਕਟੇਲ ਕੀਤਾ ਹੋਇਆ ਹੈ, ਮੈਜੋਰਿਟੀ ਉਹਨਾਂ 'ਚੋਂ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਔਰ ਉਹਦੇ ਥੱਲੇ ਜਿਹੜੇ ਕਮੈਂਟਸ ਨੇ ਉਹਦੇ 'ਚ ਕੋਈ ਬਹੁਤਾ ਇਹ ਮੈਟਰ ਨਹੀਂ ਕਰਦਾ ਕਿ ਕੌਣ ਸਿੱਧੂ ਮੂਸੇਵਾਲਾ ਨੂੰ ਸਪੋਰਟ ਕਰਦਾ ਹੈ ਜਾਂ ਕੌਣ ਇਮਰਾਨ ਖਾਨ ਦੇ ਐਡਮਾਇਰਰ ਨੇ। ਇਹ ਜਿਹੜਾ ਇਸ ਦਾ ਵਾਇਰਲ ਹੋਣਾ ਇਹਦੇ 'ਚ ਦੋਵੇਂ ਪੰਜਾਬਾਂ ਦੀ ਸਾਂਝ ਔਰ ਪਿਆਰ ਔਰ ਤਹਿਜ਼ੀਬੀ ਸਾਂਝ ਔਰ ਕੱਲ੍ਹ ਦੇ ਭਵਿੱਖ ਦੇ ਖਾਲਿਸਤਾਨ ਔਰ ਅੱਜ ਦੇ ਪਾਕਿਸਤਾਨ ਵਿੱਚ ਗੁਆਂਢੀਆਂ ਵਾਲੇ ਰਿਸ਼ਤੇ ਵਾਲੀ ਗੱਲ, ਔਰ ਇਹ ਮੈਂ ਸਮਝਦਾ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਦੋਂ ਅਸੀਂ ਇਹ ਨਹੀਂ ਹੈ ਵੀ ਅਸੀਂ ਕੋਈ ਸੈਲੀਬ੍ਰੇਟ ਕਰ ਰਹੇ ਹਾਂ ਕਿ ਜੀ ਸਾਡੀ ਬਹੁਤ ਵਾਇਰਲ ਹੋ ਗਈ। ਮੈਂ ਸਮਝਦਾ ਵੀ ਸਾਡੀ ਜਿਹੜੀ 10 ਸਾਲ ਦੀ ਇੱਕ ਕੰਟੀਨਿਊਸ ਜਰਨੀ ਹੈ ਇਸ ਪਾਸ। ਜਦੋਂ ਅਸੀਂ TV 84 ਦੀ ਸ਼ੁਰੂਆਤ ਕੀਤੀ, ਇਸ ਨੂੰ ਜੇ ਤੁਸੀਂ ਇਸ ਦੇ ਵੈਬ ਪੇਜ ਤੇ ਵੀ ਜਾਓਗੇ ਤਾਂ ਗਲੋਬਲ ਵੌਇਸ ਆਫ ਪੰਜਾਬ ਇਹ ਅਸੀਂ ਇਸ ਨੂੰ ਰੱਖਿਆ, ਇਹਦਾ ਨਿਸ਼ਾਨਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਪੋਲੀਟੀਕਲੀ ਇਹ ਬਿਲਕੁਲ ਸਾਨੂੰ ਕਲੀਅਰ ਹੈ ਕਿ ਔਰ ਇਸ ਲਈ ਅਸੀਂ ਰਿਪੀਟਡਲੀ ਜਦੋਂ ਖਾਲਿਸਤਾਨ ਦੀ ਹੱਦ ਦੱਸਦੇ ਹਾਂ ਤਾਂ ਦਰਿਆਏ ਜਮਨਾ ਤੋਂ ਵਾਘਾ ਤੱਕ, ਔਰ ਇਹ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਾ ਕਨਸੈਪਟ ਜਿਸ ਦੀ TV 84 ਐਡਵੋਕੇਸੀ ਕਰਦਾ। ਪਰ ਦੂਸਰੇ ਪਾਸੇ ਸਾਡੀ ਚਾਹਨਾ ਹਮੇਸ਼ਾ ਜਦੋਂ ਮੈਂ ਪਾਕਿਸਤਾਨ ਔਰ ਖਾਲਿਸਤਾਨ ਦੀ ਰਿਲੇਸ਼ਨਸ਼ਿਪਸ ਦੀ ਗੱਲ ਦੇਖਦਾ ਤੇ ਫਿਰ ਕਾਇਦੇ ਆਜ਼ਮ ਦਾ ਜਿਹੜਾ ਕਦੇ ਡ੍ਰੀਮ ਸੀ ਕਿ ਪਾਕਿਸਤਾਨ ਔਰ ਇੰਡੀਆ ਦੀ ਰਿਲੇਸ਼ਨਸ਼ਿਪ ਇਵੇਂ ਹੋਏ ਜਿਵੇਂ ਅਮਰੀਕਾ ਔਰ ਕੈਨੇਡਾ ਦੀ ਹੈ। ਉਹ ਤਾਂ ਕਿਉਂਕਿ ਬ੍ਰਾਹਮਣਵਾਦੀਆਂ ਨੇ ਕਦੇ ਵੀ ਪਾਕਿਸਤਾਨ ਦੇ ਕਨਸੈਪਟ ਨੂੰ ਤਸੱਵਰ ਨਹੀਂ ਕੀਤਾ ਹੈ। ਸੋ ਉਹਨਾਂ ਨੇ ਤਾਂ ਇਹਨਾਂ 75 ਵਰ੍ਹਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਜੰਗ ਭਰਪਾ ਕੀਤੀ ਔਰ ਜਿਹੜੇ ਮਸਲੇ ਗੱਲਬਾਤ ਰਾਹੀਂ ਹੱਲ ਹੋ ਕੇ ਖਾਸ ਤੌਰ ਤੇ ਕਸ਼ਮੀਰ ਦਾ ਮੁੱਦਾ ਜਿਸ ਦੇ ਉੱਤੇ ਖੁਦ ਭਾਰਤ ਇਸ ਮੁੱਦੇ ਨੂੰ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦੇ ਵਿੱਚ ਲੈ ਕੇ ਗਿਆ, ਉਹਨਾਂ ਨੇ ਰਾਏ ਸ਼ੁਮਾਰੀ ਦੀ ਗੱਲ ਕੀਤੀ ਔਰ ਉਸ ਦਾ ਇਹਦੇ ਬਾਵਜੂਦ ਕਿ ਨਹਿਰੂ ਨੇ ਖੁਦ ਇਸ ਨੂੰ ਉੱਥੇ ਮੰਨਿਆ UN ਸਿਕਿਉਰਿਟੀ ਕਾਉਂਸਲ 'ਚ, ਲੇਕਿਨ ਇਹਨਾਂ 75 ਸਾਲਾਂ 'ਚ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰ ਦੇ ਉੱਤੇ ਇੱਕ ਤੋਂ ਬਾਅਦ ਇੱਕ ਜੰਗ ਹੁੰਦੀ ਹੈ ਲੇਕਿਨ ਰਾਏ ਸ਼ੁਮਾਰੀ ਵਾਲੇ ਮੁੜਦੇ ਹੀ ਨਹੀਂ ਨੇ। ਸੋ ਉਹਨਾਂ ਦੀ ਤਾਂ ਜੋ ਹੈ ਉਹਨਾਂ ਦੀ ਜ਼ਹਿਨੀਅਤ ਪਾਕਿਸਤਾਨ ਬਾਰੇ ਜਾਂ ਸਿੱਖ ਕੌਮ ਬਾਰੇ ਉਹ ਤਾਂ ਹੁਣ ਜ਼ਾਹਰ ਹੋ ਹੀ ਗਈ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਇਦੇ ਆਜ਼ਮ ਦਾ ਡ੍ਰੀਮ ਇਵੇਂ ਪੂਰਾ ਨਹੀਂ ਹੋਇਆ ਕਿ ਰਿਲੇਸ਼ਨਸ਼ਿਪ ਇਵੇਂ ਹੀ ਹੋਏ ਭਾਰਤ ਔਰ ਪਾਕਿਸਤਾਨ ਦੀ ਜਿਵੇਂ ਕਿ ਅਮਰੀਕਾ ਔਰ ਕੈਨੇਡਾ ਦੀ ਹੈ। ਸਰਟਨਲੀ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦੇ ਨਾਲ ਅਸੀਂ ਇਸ ਗੱਲ ਦੀ ਜ਼ਰੂਰ ਆਸ ਕਰਦੇ ਹਾਂ ਔਰ ਇਹ ਜਿਹੜਾ ਪਿਆਰ ਦਾ ਹੜ੍ਹ ਦੋਵੇਂ ਪਾਸਿਓਂ ਨਜ਼ਰ ਆਉਂਦਾ ਹੈ ਇਹ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਅਲਟੀਮੇਟਲੀ ਅਸੀਂ ਉਸ ਡਾਇਰੈਕਸ਼ਨ ਵੱਲ ਵੱਧ ਰਹੇ ਹਾਂ। ਸੋ ਮੈਂ ਜਦੋਂ ਇਹਨਾਂ ਸਾਂਝਾਂ ਨੂੰ ਇਸ ਤਰੀਕੇ 'ਚ ਦੇਖਦਾ ਜਾਂ ਇਹ ਐਕਸਪ੍ਰੈਸਿਵ ਭਾਵ 'ਚ ਦੇਖਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ 10 ਸਾਲ ਦੇ ਇਹ ਸਾਡੇ ਸਫ਼ਰ ਦੇ ਵਿੱਚ ਸਾਡਾ ਜਿਹੜਾ ਯਤਨ ਸੀ ਦੋ ਕੌਮਾਂ ਨੂੰ ਕਰੀਬ ਲਿਆਉਣ ਦਾ, ਹਿਸਟਰੀ ਦੀਆਂ ਸਾਂਝਾਂ ਉਸ 'ਚ ਬਿਟਰਨੈਸਿਸ ਨੇ, ਪਾਸਟ ਦੇ ਉੱਤੇ ਤਾਂ ਸਾਡਾ ਕੋਈ ਕੰਟਰੋਲ ਨਹੀਂ ਹੈ, ਲੇਕਿਨ ਉਸ ਨੂੰ ਓਬਜੈਕਟਿਵਲੀ ਦੇਖਣ ਦਾ, ਬਾਇਸ ਤਰੀਕੇ ਨਾਲ ਨਹੀਂ, ਕਿਉਂਕਿ ਸਾਡੇ ਵਾਲੇ ਪਾਸੇ ਵੀ ਇੱਕ ਐਂਟਾਈ ਮੁਸਲਿਮ ਬਾਇਸ ਸਾਡੇ ਹਿਸਟਰੀ ਦੇ ਵਿੱਚ ਜਿਹੜਾ ਉਹ ਹੈ ਕ੍ਰੀਏਟ ਕੀਤਾ ਗਿਆ। ਪਾਕਿਸਤਾਨ ਵਾਲੇ ਪਾਸੇ ਵੀ ਉਹਨਾਂ ਦੀਆਂ ਟੈਕਸਟ ਬੁੱਕਸ ਹੋਣ ਜਾਂ ਅਦਰਵਾਈਜ਼ ਜਿਹੜਾ ਹੈ ਉਸ ਨੂੰ ਐਂਟਾਈ ਸਿੱਖ ਜਿਹੜੀ ਹੈ ਉਹ ਉਸ ਐਂਗਲ ਤੋਂ ਦੇਖਿਆ ਜਾਂਦਾ ਰਿਹਾ। ਲੇਕਿਨ ਜਦੋਂ ਹੁਣ ਸਾਨੂੰ ਆਪਣੇ ਸਾਂਝੇ ਦੁਸ਼ਮਣ ਦੀ ਸਮਝ ਆ ਗਈ ਹੈ ਤਾਂ ਸਾਨੂੰ ਇਹ ਵੀ ਜਿਹੜਾ ਇਮਾਨਦਾਰੀ ਦੇ ਨਾਲ ਤਸੱਵਰ ਕਰਨਾ ਹੋਏਗਾ ਕਿ ਅਸੀਂ ਕਿੱਥੇ ਕਿੱਥੇ ਗਲਤ ਸੀ ਤਾਂ ਕਿ ਉਹ ਗਲਤੀਆਂ ਕਦੇ ਅਸੀਂ ਦੁਬਾਰਾ ਨਾ ਦੁਹਰਾਈਏ। ਸੋ ਅਸੀਂ ਆਪਣੇ ਸਾਰੇ ਵਿਊਅਰਸ ਦਾ ਵੀ ਦੋਵੇਂ ਪਾਸੇ ਚੜ੍ਹਦਾ ਪੰਜਾਬ ਲਹਿੰਦਾ ਪੰਜਾਬ ਜਿਹੜਾ ਔਰ ਦੁਨੀਆ ਭਰ 'ਚ ਬੈਠਾ ਡਾਇਸਪੋਰਾ ਖਾਸ ਤੌਰ 'ਤੇ ਸਾਡੇ ਪਾਕਿਸਤਾਨੀ ਭੈਣ ਭਰਾ ਉਹਨਾਂ ਦਾ ਅਸੀਂ
ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਉਹਨਾਂ ਨੇ ਜੇ ਅਸੀਂ ਇੱਕ ਕਦਮ ਵਧਾਉਂਦੇ ਹਾਂ ਤੇ ਉਹ 4 ਕਦਮ ਅੱਗੇ ਆ ਕੇ ਸਾਨੂੰ ਆਪਣੀ ਗੱਲ ਵਕੜੀ ਚ ਲੈਂਦੇ ਨੇ। ਸੋ ਰੱਬ ਅੱਲਾਹ ਤਾਲਾ ਵਾਹਿਗੁਰੂ ਇਹ ਰਹਿਮਤ ਕਰਨ ਕਿ ਇਹ ਸਾਂਝਾ ਬਹੁਤ ਜਲਦੀ 2 ਆਜ਼ਾਦ ਮੁਲਕ, ਪਾਕਿਸਤਾਨ ਆਲਰੇਡੀ ਆਜ਼ਾਦ ਹੈ, ਖਾਲਿਸਤਾਨ ਦੀ ਆਜ਼ਾਦੀ ਤੋਂ ਬਾਅਦ ਅਸੀਂ ਭਰਾਵਾਂ ਵਾਂਗ ਨੈਕਸਟ ਡੋਰ ਔਰ ਖੁੱਲੇ, ਜਿਵੇਂ ਇੱਕ ਵੀਰ ਨੇ ਲਿਖਿਆ ਕਿ ਮੈਂ ਤਾਂ ਦੇਖ ਰਿਹਾ ਕਿ ਕਦੋਂ ਮੈਂ ਅੰਮ੍ਰਿਤਸਰ ਜਾ ਕੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਵਾਂ। ਔਰ ਇਹੀ ਤਮੰਨਾ ਜਿਹੜੇ ਅੰਮ੍ਰਿਤਸਰ ਔਰ ਉਸ ਖਿੱਤੇ 'ਚ ਨੇ ਉਹਨਾਂ ਦੇ ਲਈ ਲਾਹੌਰ ਦਾ ਅਨਾਰਕਲੀ ਬਾਜ਼ਾਰ ਔਰ ਲਾਹੌਰ ਦੀਆਂ ਮੌਜਾਂ ਔਰ ਉਹ ਜਿਹੜੇ ਅਸੀਂ ਸਾਰੇ ਹੀ ਗਰੋਹ ਹੋਏ ਆ ਇਹ ਸੁਣਦੇ ਆ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਔਰ ਕਿੰਨੀ ਲਾਹੌਰ ਦੀ ਤੜਫ ਹੋਏਗੀ। ਗੁਰਦਾਸਪੁਰ ਜ਼ਿਲ੍ਹੇ 'ਚ ਕਲਾਨੌਰ ਇੱਕ ਕਸਬਾ ਹੈ ਜਿੱਥੇ ਅਕਬਰ ਦੀ ਤਾਜਪੋਸ਼ੀ ਹੋਈ ਕਹੀ ਜਾਂਦੀ ਹੈ, ਹਿਸਟੋਰੀਕਲ ਹੈ, ਲੇਕਿਨ ਇੱਕ ਤਾਂਗ ਹੁੰਦੀ ਹੈ। ਔਰ ਉਸ ਇਲਾਕੇ ਦੇ ਵਿੱਚ ਇੱਕ ਇਹ ਅਖਾਣ ਹੈ ਕਿ ਜਿਹਨੇ ਨਹੀਂ ਵੇਖਿਆ ਲਾਹੌਰ ਉਹ ਵੇਖੇ ਕਲਾਨੌਰ, ਕਿਉਂਕਿ ਜ਼ਾਹਰ ਹੈ ਕਲਾਨੌਰ ਦੇ ਵਿੱਚ ਵੀ ਆਰਟ ਔਰ ਦੂਜੇ ਐਂਗਲ ਤੋਂ, ਆਰਕੀਟੈਕਟ ਦੇ ਐਂਗਲ ਤੋਂ, ਲੇਕਿਨ ਇਹ ਵੀ ਇਸ ਸ਼ਿੱਦਤ ਨੂੰ ਮਹਿਸੂਸ ਕਰਵਾਉਂਦਾ ਹੈ ਕਿ ਇਹ ਸਾਂਝਾਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਕਿੰਨੀਆਂ ਜਿਹੜੀਆਂ ਨੇ ਉਹ ਪੀੜ੍ਹੀਆਂ ਨੇ ਔਰ ਹੁਣ ਤਾਂ ਪਿਆਰ ਦੇ ਹੜ ਵਗੇ ਹੋਏ ਨੇ। ਬਿਲਕੁਲ। ਤੁਸੀਂ ਕੈਲੀਫੋਰਨੀਆ ਟ੍ਰਿਪ ਦੀ ਗੱਲ ਕੀਤੀ। ਅੱਛਾ। ਬੇਸ਼ੱਕ ਅੱਜ ਕੱਲ੍ਹ ਸਫ਼ਰ ਜਿਹੜਾ ਹੈ ਖਾਸ ਤੌਰ 'ਤੇ ਹਵਾਈ ਸਫ਼ਰ ਉਹ ਵੀ ਹੁਣ ਉਨਾ ਕੰਫਰਟੇਬਲ ਨਹੀਂ ਰਿਹਾ। ਤੁਹਾਨੂੰ ਪਹੁੰਚਣ ਤੋਂ ਪਹਿਲਾਂ ਵੀ ਫਿਕਰ ਹੁੰਦਾ, 3 ਵਾਰੀ ਚੈੱਕ ਕਰਨਾ ਪੈਂਦਾ ਵੀ ਔਨ ਟਾਈਮ ਹੈ ਕਿ ਨਹੀਂ। ਕਨੈਕਟਿੰਗ ਫਲਾਈਟਸ ਦਾ ਤਾਂ ਅਸੀਂ ਹੁਣ ਉਹ ਵਰਕਾ ਹੀ ਪਾੜ ਦਿੱਤਾ ਕਿ ਭਾਈ ਉਹ ਤਾਂ ਪਤਾ ਹੀ ਨਹੀਂ ਹੈ ਕਨੈਕਟਿੰਗ ਵਾਲਾ ਕਦੋਂ ਪਹੁੰਚਣਾ। ਪਰ ਸਿੱਧੀਆਂ ਫਲਾਈਟਸ ਦਾ ਵੀ ਜਿਹੜਾ ਹਾਲ ਹੈ ਉਹ ਕੋਈ ਬਹੁਤਾ ਠੀਕ ਨਹੀਂ ਹੈ। ਔਰ ਜਿਹੜੀਆਂ ਟਿਕਟ ਪ੍ਰਾਈਸਿਸ ਨੇ ਉਹ ਅਸਮਾਨ ਨੂੰ ਛੂਹ ਰਹੀਆਂ। ਔਰ ਕਿਉਂਕਿ ਆਇਲ ਪ੍ਰਾਈਸਿਸ ਦੁਨੀਆ ਦੇ ਵਿੱਚ ਜੋ ਚੱਲ ਰਿਹਾ ਯੂਕਰੇਨ ਦੇ ਨਾਲ, ਉਸ ਦਾ ਫਾਇਦਾ ਸਾਰੇ ਹੀ ਇਹ ਕੈਪੀਟਲਿਸਟ ਚੱਕ ਰਹੇ ਨੇ ਦੋਵੇਂ ਪਾਸੇ ਹੀ। ਉਹਦਾ ਬਹਾਨਾ ਹੀ ਹੁੰਦਾ ਹੈ ਕਿ ਜੀ ਉੱਥੇ ਜਿਹੜਾ ਉਹ ਹੋ ਗਿਆ ਤੇ ਮਹਿੰਗਾ ਹੋ ਗਿਆ। ਸੋ ਉਹਦਾ ਹੀ ਨਤੀਜਾ ਹੈ ਕਿ ਈਵਨ ਬਹੁਤ ਸਾਰੀਆਂ, ਮੈਂ ਕੱਲ੍ਹ ਹੀ ਦੇਖ ਰਿਹਾ ਸੀ ਖਬਰ ਕਿ ਆਉਣ ਵਾਲੇ ਮਹੀਨਿਆਂ 'ਚ ਬ੍ਰਿਟਿਸ਼ ਏਅਰਲਾਈਨਸ ਨੇ ਆਪਣੀਆਂ 1500 ਦੇ ਕਰੀਬ ਫਲਾਈਟਸ ਕੈਂਸਲ ਹੀ ਕਰ ਦਿੱਤੀ ਪੱਕੇ ਤੌਰ ਤੇ ਕਿ ਜੀ ਆਇਲ ਪ੍ਰਾਈਸਿਸ ਬਹੁਤ ਨੇ ਔਰ ਅਸੀਂ ਜਿਹੜੀ ਪ੍ਰਾਈਸਿਸ ਨੇ ਉਹਨਾਂ 'ਚ ਨਹੀਂ ਡਿਲੀਵਰ ਕਰ ਸਕਦੇ। ਸੋ ਅੱਜ ਕੱਲ੍ਹ ਤਾਂ ਇਹ ਵੀ ਇੱਕ, ਜਦੋਂ ਤੁਸੀਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਟਿਕਟ ਦਾ ਪ੍ਰਾਈਸ ਦੇਖ ਕੇ ਕਈਆਂ ਨੂੰ ਜਿਹੜਾ ਪਾਣੀ ਦਾ, ਠੰਡੇ ਪਾਣੀ ਦਾ ਗਲਾਸ ਪੀਣਾ ਪੈਂਦਾ, ਅੱਖਾਂ 'ਤੇ ਛਿੱਟਾਂ ਮਾਰਨੀਆਂ ਪੈਂਦੀਆਂ। ਲੇਕਿਨ ਅਸੀਂ ਕਿਉਂਕਿ ਇਸ ਟ੍ਰਿਪ ਦੇ ਨਾਲ 2-3 ਪ੍ਰੋਗਰਾਮ ਜੁੜੇ ਹੋਏ ਸੀ ਔਰ ਫਰਾਈਡੇ ਅਸੀਂ ਫਲਾਈ ਕੀਤਾ, ਔਨ ਟਾਈਮ ਸੀ। ਔਰ ਜਿਹੜਾ ਪਹਿਲਾ ਪ੍ਰੋਗਰਾਮ ਖਾਸ ਤੌਰ 'ਤੇ ਜਦੋਂ ਅਸੀਂ ਜਿਵੇਂ ਖਾਲਸਾ ਫਰਨੀਚਰ ਦੇ ਹਵਾਲੇ ਨਾਲ ਗੱਲ ਕਰਕੇ ਹਟੇ, ਜਿਹੜੇ ਵੀ ਵੀਰ ਭੈਣਾਂ ਖਾਲਿਸਤਾਨ ਦੇ ਪਾਂਧੀ ਨੇ ਉਹਨਾਂ ਦੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਇਹ ਸਾਡਾ ਫਰਜ਼ ਵੀ ਹੁੰਦਾ ਔਰ ਖਾਸ ਤੌਰ 'ਤੇ ਜਦੋਂ ਉਹਨਾਂ ਦੀ ਚਾਹਨਾ ਵੀ ਹੋਏ। ਔਰ ਇਹ ਫਰੈਜ਼ਨੋ ਦੇ ਵਿੱਚ ਇੱਕ ਆਨੰਦ ਕਾਰਜ ਜਿਹੜਾ ਖਾਲਿਸਤਾਨੀ ਪਰਿਵਾਰ, ਬੋਪਾ ਰਾਏ ਪਰਿਵਾਰ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਖਾਲਿਸਤਾਨ ਦੀ ਸਟਰਗਲ 'ਚ, ਉਸ ਪਰਿਵਾਰ ਦਾ ਬੱਚਾ ਕੰਵਰਜੀਤ ਸਿੰਘ ਜਿਹੜਾ ਡਾਕਟਰ ਹੈ, ਵੈਟਨੇਰੀਅਨ, ਔਰ ਉਹਨਾਂ ਦਾ ਆਨੰਦ ਕਾਰਜ ਜਸਮੀਨ ਕੌਰ ਜਿਹੜੀ ਸਾਈਕਾਇਟਰਿਸਟ ਹੈ, ਅਗੇਨ ਇਹ ਡਾਕਟਰ, ਉਹਨਾਂ ਦੇ ਸੀ। ਔਰ ਫਰੈਜ਼ਨੋ ਜਿਹੜਾ ਹੈ ਬਿਲਕੁਲ, ਜਦੋਂ ਤੁਸੀਂ ਪੰਜਾਬ ਦੇਖਣਾ ਹੋਏ ਤਾਂ ਤੁਸੀਂ ਬਠਿੰਡਾ ਯਾਦ ਕਰਦੇ ਹੋ ਗਰਮੀ ਦੇ ਲਈ। ਫਰੈਜ਼ਨੋ ਜਿਹੜਾ ਹੈ ਉਹ ਆਲਮੋਸਟ ਬੇ ਏਰੀਏ ਤੋਂ 4 ਘੰਟੇ, 3.5-4 ਘੰਟੇ ਦੀ ਡਰਾਈਵ, ਪੂਰਾ ਟੈਂਪਰੇਚਰ ਫੁੱਲ ਬਠਿੰਡੇ ਦੀ ਯਾਦ ਦਹਾਨੀ ਕਰਵਾ ਰਿਹਾ ਸੀ। ਔਰ ਅਸੀਂ ਫਰਾਈਡੇ ਏਅਰਪੋਰਟ ਤੋਂ ਉਤਰਦਿਆਂ ਹੀ ਜਿਹੜਾ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦੀ ਮਹਿਮਾਨ ਨਵਾਜ਼ੀ ਮਾਣੀ, ਲੰਚ ਕਰਕੇ ਅਸੀਂ ਉਸੇ ਬਾਅਦ ਦੁਪਹਿਰ ਸ਼ਾਮ ਨੂੰ ਅਸੀਂ ਰਵਾਨਾ ਹੋਏ ਫਰੈਜ਼ਨੋ। ਉੱਥੇ ਵੀ ਅੱਡ ਜਿਨ੍ਹਾਂ ਨੇ ਮਹਿਮਾਨ ਨਵਾਜ਼ੀ ਦਿੱਤੀ ਸਭ ਦਾ ਸ਼ੁਕਰੀਆ। ਔਰ ਸੈਚਰਡੇ ਇਹ ਆਨੰਦ ਕਾਰਜ ਸੀ ਔਰ ਬੜੇ ਹੀ ਸਿੰਪਲ ਤਰੀਕੇ ਦੇ ਨਾਲ। ਔਰ ਕਿਉਂਕਿ ਇਸ ਬੈਲਟ ਦੇ ਵਿੱਚ ਜਿਵੇਂ ਮੈਂ ਦੱਸਿਆ ਫਰੈਜ਼ਨੋ ਨੂੰ ਜਿਹੜਾ ਹੈ ਕਹਿੰਦੇ ਹੀ ਡਾਕਟਰਾਂ ਦਾ ਸ਼ਹਿਰ ਹੈ, ਬਹੁਤ ਵੱਡੀ ਗਿਣਤੀ 'ਚ ਡਾਕਟਰ ਉੱਥੇ ਨੇ। ਔਰ ਇੱਕ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਜਿਹਦਾ ਨਾਂ ਹੀ ਡਾਕਟਰਾਂ ਦਾ ਗੁਰਦੁਆਰਾ ਹੈ ਤੇ ਉਸ ਥਾਂ ਤੇ ਆਨੰਦ ਕਾਰਜ ਸੀ, ਬੜੇ ਚੰਗੇ ਮਾਹੌਲ ਦੇ ਵਿੱਚ ਹੋਇਆ। ਬੇਟਾ ਵੀ ਸਿੱਖੀ ਸਰੂਪ ਔਰ ਖੂਬਸੂਰਤ ਦਰਸ਼ਕ ਦੇਖ ਵੀ ਸਕਦੇ ਨੇ। ਔਰ ਉਹਦੇ 'ਚ ਵੀ ਸਾਨੂੰ ਜਿੱਥੇ ਕੋਈ ਗੱਲ ਕਹਿਣ ਦਾ ਮੌਕਾ ਬਣਦਾ ਹੈ, ਔਰ ਹਾਲਾਂ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ, ਗਿਆਨੀ ਸਿੰਘ, ਉਹਨਾਂ ਨੂੰ ਤਾਂ ਦੇਖ ਕੇ ਹੀ, ਹਾਲਾਂ ਮੇਰੀ ਪਛਾਣ 'ਚੋਂ ਨਹੀਂ ਸਨ, ਪਰ ਜਿਉਂ ਹੀ ਮਿਲਣੀ ਦੀ ਰਸਮ ਹੋ ਰਹੀ ਸੀ ਤਾਂ ਉਹ ਦੂਰੋਂ ਹੀ ਦੇਖ ਕੇ ਉਹਨਾਂ ਨੇ ਹੱਥ ਜੋੜੇ
ਔਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਖਾਸ ਤੌਰ ਤੇ TV 84 ਦੀ ਤਾਰੀਫ ਕੀਤੀ, ਸਾਡੇ ਕੰਮ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਔਰ ਉਹਨਾਂ ਨੇ ਸਮੁੱਚੇ ਜਿੰਨੇ ਆਏ ਲੋਕ ਹੁੰਦੇ ਨੇ ਦੂਰ ਦੁਰਾਡੇ ਆਲਮੋਸਟ ਸਾਰੇ ਹੀ ਹਾਈਐਸਟ ਲੈਵਲ ਡਾਕਟਰਸ ਇੰਜੀਨੀਅਰਸ ਕਿਸਮ ਦੇ ਲੋਕ ਹੀ ਸੀ। ਉਹਨਾਂ ਨੇ ਦੱਸਿਆ ਕਿ ਜੀ ਇਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਪੰਥ ਪ੍ਰਸਤ ਖਾਲਿਸਤਾਨੀ ਸੋਚ ਦਾ ਧਾਰਨੀ ਹੈ। ਜੈਕਾਰਾ ਲਹਿਰ ਇੱਥੋਂ ਸ਼ੁਰੂ ਹੋਈ ਔਰ ਅਸੀਂ ਪੰਜਾਬੀ ਗੁਰਮਤ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੜੇ ਹੀ ਚੰਗੇ ਢੰਗ ਨਾਲ ਸਾਰਾ ਮੈਨੇਜਮੈਂਟਲ ਇਸ਼ੂ ਸੀ। ਸੋ ਅਸੀਂ ਤਾਂ ਆਪਣਾ ਹੀ ਰਾਗ ਆਪਣਾ ਹੁੰਦਾ ਹੈ ਕਿ ਭਾਈ ਅਸੀਂ ਤਾਂ ਇਹੀ ਕਿਹਾ ਕਿ ਬਹੁਤ ਚੰਗੀ ਗੱਲ ਹੈ, ਤੁਸੀਂ ਸਾਰੇ ਬੜੇ ਕਾਮਯਾਬ ਹੋ ਆਪੋ ਆਪਣੇ ਕਿੱਤਿਆਂ ਦੇ ਵਿੱਚ, ਪਰ ਆਪਣੀ ਕੌਮ ਦੀ ਹੋਣੀ ਵੱਲ ਵੀ ਸਾਨੂੰ ਸੋਚਣਾ ਬਣਦਾ ਹੈ ਕਿ ਅਸੀਂ ਪਿਛਲੇ 38 ਵਰ੍ਹਿਆਂ ਤੋਂ ਜੂਨ 84 ਦੇ ਹਮਲੇ ਤੋਂ ਬਾਅਦ ਜਿਸ ਕਿਸਮ ਦੇ ਮਾਹੌਲ 'ਚੋਂ ਕੌਮ ਲੰਘੀ ਹੈ, ਸਾਡੇ ਕੋਲ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੋਰ ਕੋਈ ਜਿਹੜਾ ਚਾਰਾ ਨਹੀਂ ਹੈ। ਇਸ ਲਈ ਇਸ ਵੱਲ ਵੀ ਧਿਆਨ ਦਿਓ। ਸੋ ਇਹ ਬਹੁਤ ਸਾਰੇ ਜਿਹੜੇ ਇੱਕ ਦੋ ਐਸੇ ਵੀ ਸੱਜਣ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਸੀਂ 70ਵਿਆਂ ਦੇ ਵਿੱਚ ਜਦ ਅਰਲੀ 80s 'ਚ ਮਿਲੇ, ਲਗਭਗ 40-50 ਸਾਲ ਬਾਅਦ ਉਹਨਾਂ ਨਾਲ ਮੁਲਾਕਾਤ ਹੋਈ, ਉਹਨਾਂ 'ਚ ਹਾਇਰ ਲੈਵਲ ਲੋਕ ਵੀ ਸਨ। ਸੋ ਇਹ ਸਾਡੀ ਜਰਨੀ ਸੀ ਔਰ ਫਿਰ ਕਿਉਂਕਿ ਫਰਾਈਡੇ ਸ਼ਾਮ ਨੂੰ ਇਹ ਪਤਾ ਤਾਂ ਮੈਨੂੰ ਉੱਥੇ ਜਾ ਕੇ ਹੀ ਲੱਗਾ, ਭਾਈ ਦਲਜੀਤ ਸਿੰਘ ਖਾਲਸਾ ਜਿਹੜੇ ਸਾਡੀ ਖਾੜਕੂ ਲਹਿਰ ਦੇ ਇੱਕ ਸਿਰਮੌਰ ਆਗੂ, ਪੰਥਕ ਕਮੇਟੀ ਨਾਲ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ, ਲੰਬਾ ਵਕਤ ਲਗਭਗ 23-24 ਸਾਲ ਉਹਨਾਂ ਨੇ ਜਾਂ ਅੰਡਰਗਰਾਊਂਡ ਜ਼ਿੰਦਗੀ ਗੁਜ਼ਾਰੀ ਜਾਂ ਭਾਰਤੀ ਹਕੂਮਤ ਦੀਆਂ ਜੇਲ੍ਹਾਂ, ਜਦੋਂ ਕਿ ਉਹ ਮਾਰਚ ਜਾਂ ਅਪ੍ਰੈਲ 1996 'ਚ ਗ੍ਰਿਫਤਾਰ ਹੋਏ ਔਰ ਹੁਣ ਵੀ ਉਹਨਾਂ ਨੇ ਜਿਹੜਾ ਉਹ ਅਗਵਾਈ ਦਿੰਦੇ ਨੇ। ਸੋ ਉਹਨਾਂ ਨੇ ਇੱਕ ਆਪਣੇ ਇਸ ਖਾਲਿਸਤਾਨ ਦੇ ਸੰਘਰਸ਼ ਦੌਰਾਨ ਕਿਹਨਾਂ ਪਰਿਵਾਰਾਂ ਨੇ ਕਿਸ ਕਦਰ ਸੇਵਾ ਕੀਤੀ, ਕੀ ਰੂਹਾਨੀ ਕਿਰਦਾਰ ਸੀ ਜਿਹੜੇ ਲੋਕ ਇਸ ਜੰਗ ਵਿੱਚ ਜੂਝੇ, ਉਸ ਦੇ ਉੱਤੇ ਬੇਸਡ ਉਹਨਾਂ ਨੇ ਸਿੱਖ ਸੰਘਰਸ਼ ਦੀ ਸਾਖੀ, ਇਹ ਉਹਨਾਂ ਨੇ ਇੱਕ ਪੁਸਤਕ ਜਿਹੜੀ ਹੈ ਲਿਖੀ ਹੈ, ਜਿਹੜੀ ਹੁਣੇ ਹੀ ਰਿਲੀਜ਼ ਹੋਈ ਔਰ ਫਰੀਮਾਉਂਟ ਗੁਰਦੁਆਰਾ ਕਮੇਟੀ ਵੱਲੋਂ ਔਰ ਨਾਲ ਲੱਗਦੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਓਪਨ ਦੇ ਵਿੱਚ 200-250 ਕੁਰਸੀ ਲੱਗੀ ਹੋਈ ਸੀ, ਸਾਰੇ ਵੱਡੀ ਗਿਣਤੀ 'ਚ ਨੌਜਵਾਨ ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਇਹ ਉਸ ਪ੍ਰੋਗਰਾਮ ਨੂੰ ਕਿਉਂਕਿ ਰਿਕਾਰਡ ਅਸੀਂ ਕਰ ਲਿਆ ਸੀ ਸਾਡੀ ਟੀਮ ਨੇ, ਉਹ ਆਲਰੇਡੀ ਅਸੀਂ ਪਿਛਲੇ ਕੱਲ੍ਹ ਦੇ ਦਿਨ ਜਿਹੜਾ 4 ਜੁਲਾਈ ਦਾ ਦਿਨ ਸੀ, ਅਸੀਂ ਉਸ ਪ੍ਰੋਗਰਾਮ ਨੂੰ ਚਲਾਇਆ। ਸੋ ਜਿਨ੍ਹਾਂ ਨੇ ਵੀ ਦੇਖਿਆ, ਮੈਂ ਰਿਪੀਟ ਤਾਂ ਨਹੀਂ ਕਰਾਂਗਾ, ਪਰ ਜਿਹੜੇ ਅੱਜ ਹੀ ਪ੍ਰੋਗਰਾਮ ਨਾਲ ਜੁੜੇ ਨੇ ਕਿ ਭਾਈ ਇਹ ਇੱਕ ਚੰਗੀ ਕਿਤਾਬ ਹੈ, ਪੜ੍ਹਨ ਲਾਇਕ ਹੈ ਔਰ ਇਸ ਤੋਂ ਅੰਦਾਜ਼ਾ ਹੋਏਗਾ ਕਿ ਭਾਈ ਜਿਸ ਯੁੱਗ ਨੂੰ, ਜਿਸ ਦਹਾਕੇ ਨੂੰ 1984 ਤੋਂ 1994-95 ਤੱਕ ਹਕੂਮਤ ਕਾਲਾ ਦੌਰ ਕਹਿ ਕੇ ਬਦਨਾਮ ਕਰਦੀ ਹੈ, ਇਹ ਸਾਡੇ ਸਿੱਖੀ ਕਿਰਦਾਰ ਦਾ, ਖਾਲਸਾਈ ਕਿਰਦਾਰ ਦਾ ਕਿਵੇਂ ਗੋਲਡਨ ਯੁੱਗ ਹੈ ਕਿ ਕਿਸ ਕਦਰ ਜਿਹੜਾ ਉਹ ਤਕਲੀਫਾਂ ਜਰੀਆਂ ਪਰਿਵਾਰਾਂ ਨੇ, ਕਿਸ ਕਦਰ ਨੌਜਵਾਨਾਂ ਨੇ ਬਹਾਦਰੀ ਦੀਆਂ ਗਾਥਾਵਾਂ ਲਿਖੀਆਂ ਭਵਿੱਖ ਦੀ ਹਿਸਟਰੀ ਦੇ ਲਈ। ਔਰ ਇਸ ਫੰਕਸ਼ਨ ਨੂੰ ਭਾਈ ਦਲਜੀਤ ਸਿੰਘ ਜਿਹੜੇ ਲੁਧਿਆਣਾ ਬੇਸਡ ਨੇ ਉਹਨਾਂ ਵੱਲੋਂ ਸੰਬੋਧਨ ਕੀਤਾ ਗਿਆ। ਸਾਰੇ ਜਿਹੜੇ ਉਸ ਪ੍ਰੋਗਰਾਮ ਸ਼ਿਰਕਤ ਕਰ ਰਹੇ ਸੀ ਉਹਨਾਂ ਦੇ ਸਵਾਲ ਵੀ ਲਏ ਗਏ, ਵੱਡੀਆਂ ਸਕਰੀਨਾਂ ਦੇ ਉੱਤੇ ਉਹਨਾਂ ਦਾ ਚੱਲ ਰਿਹਾ ਸੀ। ਸੋ ਮੈਨੂੰ ਇਹ ਵੀ ਲੱਗਦਾ ਹੈ ਕਿ ਵੀ ਜਿਹੜੀ ਹੁਣ ਟੈਕਨੋਲੋਜੀ ਹੈ ਉਸ ਦਾ ਵੀ ਅਸੀਂ ਬੈਸਟ ਯੂਜ਼ ਕਰ ਰਹੇ ਹਾਂ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਨਾ ਭੁੱਲਣ ਵਾਲਾ ਜਿਹੜਾ ਇਕੱਠ ਸੀ ਔਰ ਆਲਰੇਡੀ ਪ੍ਰੋਗਰਾਮ ਕਿਉਂਕਿ ਸਾਡੇ ਦਰਸ਼ਕ ਦੇਖ ਚੁੱਕੇ ਨੇ, ਸੋ ਉਸ ਦੇ ਉੱਤੇ ਮੈਂ ਅੱਗੋਂ ਟਿੱਪਣੀ ਨਹੀਂ ਕਰਾਂਗਾ। ਐਤਵਾਰ ਦਾ ਪ੍ਰੋਗਰਾਮ ਐਲ ਸੋਬਰਾਂਟੇ ਜਿਹੜੇ ਬੇ ਏਰੀਏ ਤੋਂ ਉਸ ਵਾਕਫ ਨੇ ਸਭ ਤੋਂ ਪੁਰਾਣੇ ਗੁਰਦੁਆਰਿਆਂ 'ਚ ਔਰ ਪਹਾੜੀ ਦੇ ਉੱਤੇ, ਔਰ ਉਸ ਨੂੰ ਜਿਵੇਂ ਸਟਾਕਟਨ ਦਾ ਗੁਰਦੁਆਰਾ ਜਿਸ ਨੂੰ ਅਸੀਂ ਇਤਿਹਾਸਕ ਇਸ ਲਈ ਵੀ ਕਹਿੰਦੇ ਹਾਂ ਕਿ ਲਗਭਗ ਹੁਣ ਤਾਂ 100 ਸਾਲ ਤੋਂ ਜ਼ਿਆਦਾ 1913 ਦੇ ਵਿੱਚ ਉਹ ਗੁਰਦੁਆਰਾ ਹੋਂਦ 'ਚ ਆਇਆ ਸੀ ਔਰ ਉਸ ਨੂੰ ਕੈਲੀਫੋਰਨੀਆ ਦੇ ਹਿਸਟੋਰੀਕਲ ਮੋਨੂਮੈਂਟਸ ਜਿਹੜਾ ਰੱਖਿਆ ਹੋਇਆ। ਲੇਕਿਨ ਐਲ ਸੋਬਰਾਂਟੇ ਜਿਹੜਾ 60s ਦੇ ਵਿੱਚ 1960ਵਿਆਂ 'ਚ ਜਦੋਂ ਅਜੇ ਸਾਡੀ ਸਿੱਖਾਂ ਦੀ ਆਬਾਦੀ ਬਹੁਤ ਘੱਟ ਸੀ ਅਮਰੀਕਾ 'ਚ ਔਰ ਉਸ ਖਿੱਤੇ ਦੇ ਵਿੱਚ ਬਾਅਦ ਦੇ ਵਿੱਚ ਤਾਂ ਹੁਣ ਫਰੀਮਾਉਂਟ, ਹੇਵਰਡ ਤੋਂ ਲੈ ਕੇ ਈਵਨ ਲਿਵਰਮੋਰ ਔਰ ਮੌਂਟੀਕਾ, ਟ੍ਰੇਸੀ, ਸਾਰੇ ਪਾਸੇ ਗੁਰਦੁਆਰਿਆਂ ਦੀ ਇੱਕ ਲੰਬੀ ਫਰਿਸ਼ਤ ਹੈ ਜਿਹੜੇ ਕਿ ਨਾਲ ਜੁੜੇ ਹੋਏ ਨੇ। ਲੇਕਿਨ ਇਹ ਇੱਕ ਬੜਾ ਖੂਬਸੂਰਤ ਪਹਾੜੀ ਦੇ ਉੱਤੇ ਐਲ ਸੋਬਰਾਂਟੇ, ਜਿਸ ਤੋਂ ਤੁਸੀਂ ਥੱਲੇ ਸੈਨ ਫਰਾਂਸਿਸਕੋ ਦਾ ਸਾਰਾ ਨਜ਼ਾਰਾ ਦੇਖ ਸਕਦੇ ਹੋ ਹੋਂਦ 'ਚ ਆਇਆ।
ਲੇਕਿਨ ਮੇਰੇ ਲਈ ਵੀ ਇੱਕ ਬੜੀ ਹੈਰਾਨੀ ਵਾਲੀ ਗੱਲ ਸੀ। ਔਰ ਉੱਥੇ ਬੇਸ਼ੱਕ ਮੈਂ ਜਦੋਂ ਸ਼ੁਰੂ 'ਚ 80ਵੇਂ 'ਚ ਆਇਆ ਤਾਂ ਪਹਿਲੀਆਂ ਤਕਰੀਰਾਂ ਜਿਹੜੀਆਂ ਇੱਕ ਦੋ ਗੁਰਦੁਆਰਿਆਂ 'ਚ ਮੇਰੀਆਂ ਸੀ, ਉਹਨਾਂ 'ਚ ਐਲਸਾ ਬਰਾਂਟੇ ਵੀ ਸੀ। ਲੇਕਿਨ ਹੁਣ ਜਿਸ ਕਦਰ ਜਿੰਨੀ ਹਿਊਜ ਇਮਾਰਤ ਲਗਭਗ ਮੇਰਾ ਖਿਆਲ ਹੈ 6-7 ਮਿਲੀਅਨ ਡਾਲਰ ਦੇ ਖਰਚ ਨਾਲ ਅਜੇ ਬਣ ਰਹੀ ਹੈ ਆਲਰੇਡੀ ਉਹਦਾ ਜਦੋਂ ਵੇਰਵਾ ਜਾਂ ਦੂਜਾ ਆਇਆ ਤਾਂ ਮੈਨੂੰ ਇਹ ਲੱਗਾ ਕਿ ਬਈ ਵਾਹ, ਇਹ ਸਿੱਖ ਕੌਮ ਦੇ ਹਿੱਸੇ ਆਇਆ ਕਿ ਕਿਵੇਂ ਜੰਗਲ ਦੇ ਵਿੱਚ ਮੰਗਲ ਕਰਨਾ। ਔਰ ਉਹ ਜਿੰਨੇ ਕਿਉਂਕਿ ਇਸ ਸਾਡੇ ਪ੍ਰੋਗਰਾਮ ਨੂੰ ਜਿਹੜਾ ਗੁਰਦੁਆਰਾ ਕਮੇਟੀ ਵੱਲੋਂ ਸਾਨੂੰ 2-3 ਵਾਰ ਇਨਵਾਈਟ ਕੀਤਾ ਗਿਆ, 2 ਵਾਰ ਤਾਂ ਇਵੇਂ ਹੋਇਆ ਕਿ ਰੱਖਿਆ ਪ੍ਰੋਗਰਾਮ ਵੀ ਕੈਂਸਲ ਕਰਨਾ ਪਿਆ ਕਿਉਂਕਿ ਕੋਈ ਨਾ ਕੋਈ ਹੋਰ ਰੁਝੇਵਾਂ ਉਸ ਖਿੱਤੇ 'ਚ ਸੀ। ਪਰ ਜਿਵੇਂ ਜਿਸ ਕਦਰ ਗੁਰਦੁਆਰਾ ਕਮੇਟੀ ਨੇ ਸਨਮਾਨ ਦਿੱਤਾ, ਮਾਣ ਦਿੱਤਾ ਔਰ ਉਹਨਾਂ ਦੇ ਸਾਰੇ ਹੀ ਕੰਸਟਰਕਸ਼ਨ ਪ੍ਰੋਜੈਕਟ ਨਾਲ ਜੁੜਿਆਂ ਦੇ ਨਾਲ ਵੀਰ ਹਰਪ੍ਰੀਤ ਸਿੰਘ ਸੰਧੂ ਨਾਲ ਮਿਲਾਉਂਦੇ ਗਏ, ਤੇ ਮੇਰਾ ਖਿਆਲ ਹੈ 50 ਤੋਂ ਜ਼ਿਆਦਾ ਤਸਵੀਰਾਂ ਉਹਨਾਂ ਨੇ ਖਿੱਚੀਆਂ ਹੋਣਗੀਆਂ ਜਿਹੜੇ ਸੰਗਤ ਦੇ ਮੈਂਬਰ ਕੋਈ ਕਿਤੋਂ ਆਇਆ ਹੋਇਆ, ਕੋਈ ਕਿਤੋਂ ਉਹਨਾਂ ਨੂੰ ਦਾ ਮੂਮੈਂਟ ਉਹ ਦੇਖਦੇ ਨੇ। ਉਹ ਤਾਂ TV 84 ਹੋ ਰਿਹਾ ਔਰ ਹਰਪ੍ਰੀਤ ਸਿੰਘ ਸੰਧੂ ਆਪਣੇ ਕੈਮਰੇ ਨਾਲ ਲੱਗੇ ਹੋਏ ਨੇ, ਨਾਲ ਦੀ ਨਾਲ ਉਹਨਾਂ ਦਾ ਈਮੇਲ ਲੈ ਰਹੇ ਨੇ ਵੀ ਤੁਹਾਨੂੰ ਅਸੀਂ ਫਾਰਵਰਡ ਕਰਾਂਗੇ। ਪਰ ਮੇਰੇ ਲਈ ਜਦੋਂ ਮੈਂ ਖਾਸ ਤੌਰ ਤੇ ਇੰਨਾ ਵੱਡਾ ਕੰਸਟਰਕਸ਼ਨ ਪ੍ਰੋਜੈਕਟ, ਉਹਨਾਂ ਨੂੰ ਮੈਂ ਪੁੱਛਿਆ ਕਿ ਵੀ ਤੁਹਾਡੇ ਤਾਂ ਇਹ ਕਿੱਥੋਂ, ਉਹ ਹਰ ਇੱਕ ਨੇ ਹੱਥ ਜੋੜ ਕੇ ਕਿਹਾ ਵੀ ਇਹ ਬਾਬਾ ਕਰਵਾ ਰਿਹਾ, ਸਾਨੂੰ ਨਹੀਂ ਪਤਾ ਹੈ ਵੀ ਇਹ ਕਿੱਥੋਂ, ਇਹ ਸਾਡੇ ਕੋਲ ਸਾਧਨ ਨੇ, ਕਿਵੇਂ ਕੀ ਸਾਰਾ ਚੱਲ ਰਿਹਾ, ਕੌਣ ਸਰੀਆ ਲਿਆ ਰਿਹਾ, ਕੌਣ ਸੀਮੈਂਟ ਦੇ ਰਿਹਾ, ਕੌਣ ਕੀ ਕਰ ਰਿਹਾ, ਕਿਹਨੇ ਡਿਜ਼ਾਈਨ ਕੀਤਾ। ਔਰ ਇਹ ਇੱਕ ਹਿਊਜ ਪ੍ਰੋਜੈਕਟ ਜਿਹੜਾ ਉਹਨਾਂ ਨੇ ਖੜਾ ਕੀਤਾ, ਪਤਾ ਨਹੀਂ 44,000 ਸਕੁਅਰ ਫੀਟ ਕੇ ਕਿੰਨੇ ਦੀ ਉਹ ਸਾਰਾ ਹੈ, ਮੈਨੂੰ ਐਗਜ਼ੈਕਟ ਸ਼ਾਇਦ ਯਾਦ ਨਹੀਂ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਸੀ। ਔਰ ਜ਼ਾਹਰ ਹੈ ਵੀ ਦੀਵਾਨ ਉਹਨਾਂ ਨੇ ਆਲਰੇਡੀ ਸਾਡੀ ਆਮਦ ਬਾਰੇ ਸੰਗਤ ਨੂੰ ਦੱਸਿਆ ਹੋਇਆ ਸੀ। 29 ਜੂਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੀ, ਸੋ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ, ਸਿੱਖ ਰਾਜ ਨੂੰ 2 ਜੁਲਾਈ ਅਕਾਲ ਤਖਤ ਸਾਹਿਬ ਸਿਰਜਣਾ ਦਿਵਸ ਸੀ। ਸੋ ਸਾਡੇ ਤੋਂ ਪਹਿਲਾਂ ਢਾਡੀ ਸਿੰਘ ਲੱਗੇ ਹੋਏ ਸੀ, ਉਹਨਾਂ ਨੇ ਵੀਰ ਅਸੀਂ ਵਾਰਾਂ ਗਾਵੀਆਂ। ਸੋ ਲਗਭਗ 45 ਮਿੰਟ ਤੋਂ ਜ਼ਿਆਦਾ ਦਾ ਸਾਡਾ ਐਡਰੈਸ ਹੈ। ਆਉਣ ਵਾਲੇ ਦਿਨਾਂ 'ਚ ਉਸ ਪ੍ਰੋਗਰਾਮ ਨੂੰ ਅਸੀਂ ਸ਼ੇਅਰ ਵੀ ਕਰਾਂਗੇ ਆਪਣੇ ਵਿਊਅਰਸ ਦੇ ਨਾਲ। ਲੇਕਿਨ ਇਹ ਇੱਕ ਬਹੁਤ ਪਿਆਰ ਦਾ ਪ੍ਰਗਟਾਵਾ ਔਰ ਵੀਰ ਹਰਪ੍ਰੀਤ ਸਿੰਘ ਸੰਧੂ, ਵੀਰ ਚਰਨਜੀਤ ਸਿੰਘ ਸਮਰਾ ਜਿਹੜੇ ਬਹੁਤ ਹੀ ਪਿਆਰੇ ਗੁਰਸਿੱਖ ਨੇ ਔਰ ਉਹ ਐਡਮਾਇਰ ਕਰਦੇ ਨੇ ਹਮੇਸ਼ਾ ਹੀ TV 84 ਦੇ ਕੰਮ ਨੂੰ ਵੀ ਔਰ ਹਰ ਪੰਥਕ ਐਕਟੀਵਿਟੀ ਨੂੰ। ਅਸੀਂ ਇਸ ਪਲੇਟਫਾਰਮ ਤੋਂ ਸਾਰੇ ਹੀ ਵੀਰਾਂ ਦਾ, ਗੁਰਦੁਆਰਾ ਕਮੇਟੀ ਦਾ ਔਰ ਸਿੱਖ ਸੰਗਤਾਂ ਦਾ ਔਰ ਹਰਪ੍ਰੀਤ ਸਿੰਘ ਸੰਧੂ ਦੇ ਮਾਤਾ ਜੀ ਜਿਹੜੇ ਰੈਗੂਲਰ ਵਿਊਅਰ ਨੇ TV 84 ਦੇ, ਉਹ ਇੰਨੇ ਪਿਆਰ ਨਾਲ ਔਰ ਇਵੇਂ ਅਸੀਸਾਂ ਤੇ ਅਸੀਸਾਂ ਕਿ ਪਾਈ। ਤੇ ਮੈਂ ਵੀ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਹਾਡੀਆਂ ਅਸੀਸਾਂ ਹੀ ਸਾਡਾ ਸਰਮਾਇਆ ਨੇ। ਜੇ ਅਸੀਂ ਤੁਰੇ ਹੋਏ ਹਾਂ ਤੇ ਮਾਵਾਂ ਦੀਆਂ ਦੁਆਵਾਂ 'ਚ ਬਹੁਤ ਤਾਕਤ ਹੁੰਦੀ ਹੈ। ਸੋ ਅਸੀਂ ਉੱਥੋਂ ਹੀ ਜਿਹੜਾ ਰਸ਼ ਕੀਤਾ ਫਿਰ, ਕਿਉਂਕਿ ਭਾਈ ਦਲਜੀਤ ਸਿੰਘ ਬਿੱਟੂ ਜਿਨ੍ਹਾਂ ਦੀ ਲਿਖੀ ਪੁਸਤਕ ਦਾ ਅਸੀਂ ਜ਼ਿਕਰ ਕੀਤਾ, ਉਹਨਾਂ ਦੇ ਮਾਤਾ ਜੀ ਮਾਤਾ ਪਲਵਿੰਦਰ ਕੌਰ ਪਿਛਲੇ ਦਿਨੀ ਚੜ੍ਹਾਈ ਕਰ ਗਏ ਸੀ ਲਗਭਗ 88 ਸਾਲ ਦੀ ਉਮਰ 'ਚ। ਔਰ ਕਿਉਂਕਿ ਇਹ ਗੱਲ ਈਵਨ ਜਦੋਂ ਭਾਈ ਦਲਜੀਤ ਸਿੰਘ ਐਡਰੈਸ ਕਰ ਰਹੇ ਸੀ ਸੈਚਰਡੇ ਉਸ ਬੁੱਕ ਰਿਲੀਜ਼ ਫੰਕਸ਼ਨ ਨੂੰ, ਤੇ ਉਹਨਾਂ ਨੂੰ ਕਿਉਂਕਿ ਬਹੁਤ ਸਾਰੇ ਜਿਹੜੇ ਉਹਨਾਂ ਦੇ ਪ੍ਰੋਗਰਾਮ 'ਚ ਪਾਰਟਿਸਿਪੇਟ ਕਰ ਰਹੇ ਸੀ, ਉਹਨਾਂ ਨੇ ਮਾਤਾ ਜੀ ਦਾ ਅਫਸੋਸ ਕੀਤਾ ਤੇ ਉਹਨਾਂ ਨੇ ਕਿਹਾ ਵੀ ਨਹੀਂ, ਜਦੋਂ ਅਸੀਂ ਇਹ ਕਰਦੇ ਹਾਂ, ਇਹ ਸਾਰੇ ਹੀ ਖਾੜਕੂ ਸੰਘਰਸ਼ ਦੇ ਵਿੱਚ ਜਾਂ ਜਿਹੜੇ ਇਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਹੋਏ ਨੇ, ਉਹਨਾਂ ਦੀ ਕਮਾਈ ਜਿਹੜੀ ਹੈ ਉਹਨਾਂ ਦੀ ਮਾਵਾਂ ਦੀ ਕਮਾਈ ਦੇ ਨਾਲ ਜੁੜੀ ਹੋਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮਾਂ ਜਿਹੜੀ ਆਪਣੇ ਉਦਰ ਦੇ ਵਿੱਚ ਲਗਭਗ 9 ਮਹੀਨੇ 10 ਮਹੀਨੇ ਬੱਚੇ ਨੂੰ ਰੱਖ ਕੇ ਪਾਲਦੀ ਹੈ ਔਰ ਫਿਰ ਜਿਨ੍ਹਾਂ ਸੰਸਕਾਰਾਂ ਦੇ ਨਾਲ, ਜਿਸ ਵੈਲਿਊ ਸਿਸਟਮ ਦੇ ਨਾਲ ਬੱਚੀ ਦੀ ਤਰਬੀਅਤ ਕੀਤੀ ਜਾਂਦੀ ਹੈ, ਔਰ ਉਹ ਕਿਹੋ ਜਿਹੇ ਅਣਖੀ ਯੋਧੇ ਜਿਨ੍ਹਾਂ ਨੇ ਕਿਸ ਕਦਰ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਆਪਣਾ ਯੋਗਦਾਨ ਪਾਇਆ, ਔਰ ਉਹਨਾਂ ਦੀਆਂ ਮਾਵਾਂ ਦਾ ਸਬਰ ਕਿਸ, ਇਹ ਨਹੀਂ ਹੈ ਵੀ ਉਹਨਾਂ ਕਿਵੇਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਰਿਹਾ, ਕਿਵੇਂ ਖਾੜਕੂ ਸਿੰਘਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਥਾਣਿਆਂ ਦੇ ਵਿੱਚ ਰੁਲਦੇ ਰਹੇ, ਜ਼ਲਾਲਤ ਦਾ ਸ਼ਿਕਾਰ ਹੁੰਦੇ ਰਹੇ, ਪਰ ਕਿਵੇਂ ਉਹਨਾਂ ਨੇ ਸਬਰ ਸਿਦਕ ਰੱਖਿਆ ਔਰ ਕਿਵੇਂ ਉਹਨਾਂ ਦੀਆਂ ਦੁਆਵਾਂ ਅਰਦਾਸਾਂ ਨੇ, ਕਿਵੇਂ ਅੱਜ ਇੱਕ ਵਾਰ ਫਿਰ ਜਦੋਂ ਇਹ ਖੁਸ਼ੀ ਦਾ ਮਾਹੌਲ ਅਸੀਂ ਪੰਜਾਬ 'ਚ ਪੋਲੀਟੀਕਲੀ ਦੇਖਦੇ ਹਾਂ, ਸੰਗਰੂਰ ਪਾਰਲੀਮੈਂਟਰੀ ਚੋਣ 'ਚ ਸਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਔਰ ਦੀਪ ਸਿੱਧੂ
ਸਿੱਧੂ ਮੂਸੇਵਾਲਾ ਫਿਨੋਮੇਨਾ, ਅੱਛਾ। ਇਹ ਉਹਨਾਂ ਹਕੂਮਤਾਂ ਦੇ ਮੂੰਹ ਤੇ ਚਪੇੜ ਹੈ ਬਿਲਕੁਲ। ਜਿਨ੍ਹਾਂ ਨੇ ਜ਼ੁਲਮ ਦਾ ਸਹਾਰਾ ਲੈ ਕੇ ਇਸ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਦੀ ਮਾਤਾ ਪਰਵਿੰਦਰ ਕੌਰ ਦੀ ਯਾਦ ਦੇ ਵਿੱਚ ਫਰੀਮਾਉਂਟ ਗੁਰਦੁਆਰਾ ਸਾਹਿਬ ਪਾਠ ਸਹਿਜ ਪਾਠ ਰੱਖਿਆ ਹੋਇਆ ਸੀ, ਉਹਦਾ ਭੋਗ ਉਸ ਤੋਂ ਬਾਅਦ ਐਡਰੈਸ ਕਰਨ ਦਾ ਵੀ ਮੌਕਾ ਬਣਿਆ। ਉਹ ਵੀ ਜਿਹੜੇ ਸਾਡੀ ਸਪੀਚ ਹੈ ਉਸ ਨੂੰ ਸਾਡੀ ਟੈਕਨੀਕਲ ਟੀਮ ਨੇ ਰਿਕਾਰਡ ਕੀਤਾ ਹੈ। ਅੱਛਾ। ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ ਔਰ ਅਗਲਾ 4 ਜੁਲਾਈ ਦਾ ਦਿਨ ਅਸੀਂ ਫਿਰ ਕੋਈ ਐਕਟੀਵਿਟੀ ਨਹੀਂ ਸੀ। ਜਿਹੜੇ ਸਾਡਾ ਮੇਜ਼ਬਾਨ ਪਰਿਵਾਰ ਹੁੰਦਾ ਉਹਨਾਂ ਨੇ ਹੋਰ ਪਰਿਵਾਰ ਨੂੰ ਵੀ ਸੱਦਿਆ ਹੋਇਆ ਸੀ ਔਰ ਅਸੀਂ ਇਹ ਜ਼ਰੂਰ ਹੈ ਸਾਰਾ ਦਿਨ ਮੈਸੇजेस ਰਹੇ ਤੇ ਅਸੀਂ ਵੀ ਜਵਾਬ ਗੋਡ ਬਲੈਸ ਅਮਰੀਕਾ, ਗੋਡ ਬਲੈਸ ਖਾਲਿਸਤਾਨ ਕਰਕੇ ਜਵਾਬ ਦਿੰਦੇ ਰਹੇ। ਔਰ ਰੈੱਡ ਆਈ ਫਲਾਈਟ, ਰੈੱਡ ਆਈ ਦਾ ਮਤਲਬ ਅੱਖਾਂ ਲਾਲ, ਆਉਂਦਿਆਂ ਵੀ ਤੇ ਜਾਂਦਿਆਂ ਵੀ ਹੈ ਨਾ। ਕੋਈ ਸ਼ਿਕਾਰ ਕਰਨ ਵਾਲੇ ਵੀ ਅੱਖਾਂ ਲਾਲ ਹੁੰਦੀਆਂ ਨੇ ਪਰ ਇੱਥੇ ਅਨੀਂਦੇ ਦੀਆਂ ਅੱਖਾਂ ਲਾਲ। ਸੋ ਅਸੀਂ ਰੈੱਡ ਆਈ ਫਲਾਈਟ ਲੈ ਕੇ ਅੱਜ ਨਿਊਯਾਰਕ ਦੀ ਧਰਤੀ ਦੇ ਉੱਤੇ ਵਾਪਸ ਆ ਗਏ ਤੇ ਫਿਰ ਅੱਗੋਂ ਚੱਲ ਅੱਜ ਦਰਸ਼ਕਾਂ ਦੀ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।